ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ TV 84 ਦੇ ਨਾਲ ਵੀ। ਜਿਸ ਤੁਸੀਂ ਸਾਰੇ ਜਾਣਦੇ ਹੋ ਕਿ ਸਿੱਖ ਧਰਮ ਦੁਨੀਆ ਦਾ 5ਵਾਂ ਵੱਡਾ ਧਰਮ ਹੈ ਅਤੇ 30 ਮਿਲੀਅਨ ਦੇ ਲਗਭਗ ਸਿੱਖ ਦੁਨੀਆ ਦੇ 150 ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ ਵਸਦੇ ਹਨ। ਇਹ ਵੀ ਇੱਕ ਹਕੀਕਤ ਹੈ ਕਿ ਦੁਨੀਆ ਦੇ ਅੱਡ-ਅੱਡ ਧਰਮਾਂ ਨੂੰ ਮੰਨਣ ਵਾਲਿਆਂ ਦਾ ਆਪਣਾ ਕੈਲੰਡਰ ਹੈ। ਸਿੱਖ ਕੌਮ ਨੇ ਲੰਬੀ ਡਿਬੇਟ ਤੋਂ ਬਾਅਦ 2003 ਦੇ ਵਿੱਚ ਆਪਣਾ ਵੱਖਰਾ ਨਾਨਕਸ਼ਾਹੀ ਕੈਲੰਡਰ ਅਪਣਾਇਆ, ਜਿਸ ਨੂੰ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਗੀ ਮਿਲੀ ਅਤੇ ਸਿੱਖ ਸੰਗਤਾਂ ਨੇ ਇਸ ਨੂੰ ਬੜੇ ਉਤਸ਼ਾਹ ਦੇ ਨਾਲ ਲਾਗੂ ਕੀਤਾ ਸੀ। ਪਰ ਹਿੰਦੂਤਵੀ ਜਮਾਤ RSS ਨੇ ਆਪਣੇ ਸਟੂਜ ਅਖੌਤੀ ਸੰਤ ਸਮਾਜ ਰਾਹੀਂ ਇਸ ਕੈਲੰਡਰ ਦਾ ਵਿਰੋਧ ਜਾਰੀ ਰੱਖਿਆ। ਲਗਭਗ 6 ਸਾਲ ਬਾਅਦ ਸੋਧਾਂ ਦੇ ਨਾਂ ਥੱਲੇ ਇਸ ਕੈਲੰਡਰ ਦਾ ਅੱਧਾ ਹਿੰਦੂਕਰਨ ਕਰ ਦਿੱਤਾ ਗਿਆ। ਜਿਹੜਾ ਮਿਲਗੋਬਾ ਕੈਲੰਡਰ ਲਾਗੂ ਕੀਤਾ ਗਿਆ ਉਸ ਦੇ ਵਿੱਚ ਕਮੀਆਂ ਤਾਂ ਹੋਣੀਆਂ ਹੀ ਸਨ। ਫਿਰ ਇਹਨਾਂ ਸਟੂਡੈਂਟਸ ਵੱਲੋਂ ਹੀ ਇਹ ਮੰਗ ਕਰਵਾਈ ਗਈ ਕਿ ਕਿਉਂਕਿ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਕਮੀਆਂ ਹਨ, ਇਸ ਲਈ ਹਿੰਦੂ ਵਿਕਰਮੀ ਕੈਲੰਡਰ ਵਾਪਸ ਲਾਗੂ ਕੀਤਾ ਜਾਵੇ। ਇਸ ਸੰਬੰਧੀ ਇੱਕ ਪੂਰੀ ਮੁਹਿੰਮ ਵਿੱਢੀ ਗਈ ਅਤੇ 22 ਦਸੰਬਰ ਨੂੰ ਖੋਤੀ ਸੰਤ ਸਮਾਜ ਦਾ ਇੱਕ ਡੈਲੀਗੇਸ਼ਨ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਮਿਲਿਆ। ਇਹ ਅਫਸੋਸ ਦੀ ਗੱਲ ਹੈ ਕਿ ਇੱਕ ਪਾਸੇ ਜਥੇਦਾਰ ਅਕਾਲ ਤਖਤ ਸਾਹਿਬ ਕੌਮ ਨੂੰ ਆਦੇਸ਼ ਦਿੰਦੇ ਹਨ ਕਿ ਆਰਟੀਕਲ 25 ਜਿਹੜਾ ਕਿ ਸਿੱਖਾਂ ਨੂੰ ਹਿੰਦੂ ਗਰਦਾਨਦਾ ਹੈ ਦੇ ਖਿਲਾਫ ਓਬਾਮਾ ਨੂੰ ਐਡਰੈਸ ਕੀਤੀ ਪਟੀਸ਼ਨ ਤੇ ਸਾਈਨ ਕਰੇ ਸਿੱਖ ਕੌਮ, ਪਰ ਦੂਸਰੇ ਪਾਸੇ ਉਹ ਇਹਨਾਂ RSS ਦੇ ਸਟੂਡੈਂਟਸ ਨਕਲੀ ਸਾਧਾਂ ਨੂੰ ਪੂਰੀ ਹਵਾ ਦੇ ਰਹੇ ਹਨ। ਵਿਊਅਰਸ, ਅੱਜ ਅਸੀਂ ਇਸ ਸੰਬੰਧੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਅਨੰਦਪੁਰ ਸਾਹਿਬ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਕਿ ਇੰਨੀ ਤਬੀਅਤ ਖਰਾਬ ਹੋਣ ਤੋਂ ਬਾਅਦ ਵੀ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ। ਧੰਨਵਾਦ ਜੀ ਤੁਹਾਡਾ TV ਚੈਨਲ ਦੇ ਰਾਹੀਂ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਜੀ। ਜੀ ਤੇ ਵੀਰ ਜੀ, ਅੱਜ ਤੁਹਾਡਾ ਸਾਡਾ ਮੇਨ ਫੋਕਸ ਰਹੇਗਾ ਨਾਨਕਸ਼ਾਹੀ ਕੈਲੰਡਰ ਦੇ ਉੱਪਰ। ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਪਿਛਲੇ ਕੱਲ ਯਾਨੀ ਕਿ 22 ਦਸੰਬਰ ਨੂੰ ਅਖੌਤੀ ਸੰਤ ਸਮਾਜ ਦਾ ਇੱਕ ਡੈਲੀਗੇਸ਼ਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਿਆ ਅਤੇ ਉਹਨਾਂ ਨੇ ਮੰਗ ਕੀਤੀ ਕਿ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਕੇ ਪੁਰਾਣਾ ਹਿੰਦੂ ਕੈਲੰਡਰ ਲਾਗੂ ਕੀਤਾ ਜਾਵੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦਰਅਸਲ ਜਦੋਂ ਵੀ ਕੋਈ ਕੌਮੀ ਮੁੱਦਾ ਕੌਮ ਦੇ ਕਿਰਤ ਕਰਨ ਵਾਲੇ ਸਿੰਘਾਂ ਵੱਲੋਂ ਚੁੱਕਿਆ ਜਾਂਦਾ ਹੈ ਜੀ, ਉਸ ਵੇਲੇ ਸੰਤ ਸਮਾਜ ਕੋਈ ਨਾ ਕੋਈ ਅੜਿੱਕਾ ਡਾਹਣ ਦੇ ਲਈ ਕੋਈ ਏਦਾਂ ਦਾ ਸ਼ੋਸ਼ਾ ਛੱਡ ਦਿੰਦਾ ਹੈ। ਹਾਂਜੀ, ਪਿਛਲੇ ਸਾਲ ਵੀ ਜਦੋਂ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਨੇ ਕੈਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਾਇਆ ਹੋਇਆ ਸੀ, 35-36ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਸੀ ਜੀ। ਸਾਰੀ ਕੌਮ ਦਾ ਧਿਆਨ ਜਿਹੜਾ ਹੈ ਭਾਈ ਗੁਰਬਖਸ਼ ਸਿੰਘ ਵੱਲ ਹੋ ਗਿਆ ਔਰ ਸਾਰੀਆਂ ਸੰਗਤਾਂ ਜਿਹੜੀਆਂ ਭਾਈ ਗੁਰਬਖਸ਼ ਸਿੰਘ ਦੇ ਪੱਖ 'ਚ ਹੋ ਗਈਆਂ। ਹਾਂਜੀ, ਉਸ ਵੇਲੇ ਸੰਤ ਸਮਾਜ ਵੱਲੋਂ ਸੰਗਤਾਂ ਦਾ ਧਿਆਨ ਉਧਰੋਂ ਹਟਾਉਣ ਵਾਸਤੇ ਅਕਾਲ ਤਖਤ ਸਾਹਿਬ ਤੇ ਰਹਿਤ ਮਰਜ਼ਾਦਾ ਦਾ ਮੁੱਦਾ ਉਛਾਲਿਆ ਗਿਆ ਜੀ। ਮੈਂ ਉਦੋਂ ਵੀ ਪ੍ਰਿੰਟ ਮੀਡੀਆ ਰਾਹੀਂ ਸੰਤ ਸਮਾਜ ਨੂੰ ਇਹ ਸਲਾਹ ਦਿੱਤੀ ਸੀ ਕਿ ਚਾਹੀਦਾ ਤਾਂ ਤੁਹਾਨੂੰ ਇਹ ਸੀ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਹਮਾਇਤ ਕਰਦੇ, ਹਾਂਜੀ, ਉਲਟਾ ਤੁਸੀਂ ਘਰੇਲੂ ਖਾਨਾ ਜੰਗੀ ਸ਼ੁਰੂ ਕਰਾਉਣ ਦਾ ਫੈਸਲਾ ਜਿਹੜਾ ਸਿਰਫ ਇਸ ਲਈ ਹੀ ਕੀਤਾ, ਇਹ ਮੁੱਦਾ ਉਛਾਲਿਆ ਤਾਂ ਕਿ ਮੋਰਚੇ ਨੂੰ ਢਾਹ ਲਾਈ ਜਾ ਸਕੇ। ਸੋ ਸੰਤ ਸਮਾਜ ਦੀ ਹੁਣ ਵੀ ਜਿਹੜੀ ਹੈ ਇਹ ਮੁਹਿੰਮ ਮੈਂ ਸਮਝਦਾ ਹਾਂ ਕਿ ਉਹਨਾਂ ਦੇ ਵੱਸ ਦੀ ਗੱਲ ਨਹੀਂ। ਜਿਵੇਂ ਤੁਸੀਂ RSS ਦੀ ਗੱਲ ਕਰਦੇ ਹੋ, ਹੋਰ ਪੰਥ ਵਿਰੋਧੀ ਸ਼ਕਤੀਆਂ ਜਿਹੜੀਆਂ ਉਹਨਾਂ ਦੀ ਪਿੱਠ ਤੇ ਹਨ, ਉਹ ਕੇਵਲ ਇਸੇ ਲਈ ਕਿ ਜਿਹੜੇ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ ਰਿਹਾ ਨਾ ਕੀਤਾ ਜਾਵੇ, ਭਾਈ ਗੁਰਬਖਸ਼ ਸਿੰਘ ਖਾਲਸੇ ਦਾ ਮੋਰਚਾ ਜਿਹੜਾ ਇਹ ਫੇਲ ਹੋ ਜਾਵੇ। ਇਹ ਲਈ ਸੰਤ ਸਮਾਜ ਫੇਰ 35ਵੇਂ-36ਵੇਂ ਦਿਨ ਵਿੱਚ ਜਦੋਂ ਕਿ ਹੁਣ ਸਵਾ ਮਹੀਨਾ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਨੂੰ ਆਪਣੀ ਭੁੱਖ ਹੜਤਾਲ ਤੇ ਬੈਠਿਆ ਹੋ ਗਿਆ ਔਰ ਸੰਤ ਸਮਾਜ ਨੇ ਫਿਰ ਉਹੀ ਪੈਂਤੜਾ ਬਦਲਿਆ ਤੇ ਹੁਣ ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਲੈ ਕੇ ਅਕਾਲ ਤਖਤ ਤੇ ਪੇਸ਼ ਹੋ ਗਏ। ਜੇ 40-45 ਸਾਧ ਇਕੱਠੇ ਹੋ ਕੇ ਚਮਕੌਰ ਦੀ ਗੜੀ ਵਿੱਚ ਮੱਥਾ ਟੇਕ ਕੇ ਚਮਕੌਰ ਦੀ ਗੜੀ ਵਰਗੀ ਦ੍ਰਿੜਤਾ ਨਾਲ ਜੂਝ ਰਹੇ ਭਾਈ ਗੁਰਬਖਸ਼ ਸਿੰਘ ਦੇ ਕੋਲ ਚਲੇ ਜਾਂਦੇ ਤੇ ਕੇਂਦਰ ਸਰਕਾਰ ਨੇ ਵੀ ਕੰਬ ਜਾਣਾ ਸੀ ਔਰ ਮਜਬੂਰ ਵਸ ਸਰਕਾਰ ਨੂੰ ਇਹ ਫੈਸਲਾ ਲੈਣਾ ਪੈਣਾ ਸੀ ਕਿ ਹਾਂ ਭਾਈ ਗੁਰਬਖਸ਼ ਸਿੰਘ ਦੀ ਮੰਗ ਠੀਕ ਹੈ ਤੇ ਸਾਰੇ ਸਿੰਘਾਂ ਨੂੰ ਰਿਹਾ ਕਰ ਦੇਈਏ। ਪਰ ਸੰਤ ਸਮਾਜ ਅਕਾਲ ਤਖਤ ਸਾਹਿਬ ਚਲਾ ਗਿਆ। ਹਾਲਾਂਕਿ ਜਥੇਦਾਰ ਅਕਾਲ ਤਖਤ ਸਾਹਿਬ ਦੇ ਹੱਥ ਕੁਛ ਨਹੀਂ ਹੈ, ਨਾ ਉਹਨਾਂ ਨੇ ਰਿਹਾ ਕਰਾਣੇ ਨੇ ਸਿੰਘ ਤੇ ਨਾ ਉਹਨਾਂ ਦੇ ਹੱਥ ਪਾਵਰ ਹੈ। ਇਹ ਤਾਂ ਸਾਡੀ ਧਾਰਮਿਕ ਅਦਾਲਤ ਹੈ ਸਰਵਉੱਚ, ਤੇ ਉੱਧਰ ਜਾਣ ਦੀ ਬਜਾਏ ਸੰਤ ਸਮਾਜ ਨੂੰ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਪੱਖ ਜਾਣਾ ਚਾਹੀਦਾ ਸੀ, ਕਿਉਂਕਿ ਉੱਥੇ ਨਹੀਂ ਗਏ। ਇਸ ਲਈ ਇਹ ਬਦਨੀਤੀ ਜਿਹੜੀ ਹੈ ਕੌਮ ਦੇ ਪਿੱਠ ਵਿੱਚ ਛੁਰਾ ਮਾਰਨ ਵਾਲੀ ਗੱਲ ਹੈ।
ਜੀ ਬਿਲਕੁਲ। ਤੇ ਵੀਰ ਜੀ ਇਸ ਵਾਲੇ ਅਸੀਂ ਹੋਰ ਵੀ ਡਿਟੇਲ ਦੇ ਵਿੱਚ ਜਾਣਨਾ ਚਾਹਾਂਗੇ, ਪਰ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਕਰ ਜਿਹੜੇ ਕਿ ਮੂਲ ਨਾਨਕਸ਼ਾਹੀ ਕੈਲੰਡਰ ਤੇ ਪੂਰੇ ਉਹਨਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ 2003 ਤੇ ਉਹਨਾਂ ਨੇ ਪੂਰੇ ਡਟ ਕੇ ਪਹਿਰਾ ਦਿੱਤਾ ਸੀਗਾ, ਉਹਨਾਂ ਦੀ ਸੁਰੱਖਿਆ ਵਾਪਸ ਲੈ ਲਿੱਤੀ ਗਈ ਹੈ ਅਤੇ ਉਹਨਾਂ ਦੇ ਅਸਤੀਫੇ ਦੀ ਵੀ ਅੱਜ ਕੱਲ੍ਹ ਬੜੀ ਚਰਚਾ ਹੋ ਰਹੀ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅਸਤੀਫੇ ਬਾਰੇ ਵੈਸੇ ਉਹਨਾਂ ਨੇ ਮੀਡੀਆ ਵਿੱਚ ਬਿਆਨ ਦੇ ਦਿੱਤਾ ਹੈ, ਬਹੁਤ ਖੁਸ਼ੀ ਦੀ ਗੱਲ ਹੈ। ਉਹ ਕਹਿਣਗੇ ਅਸਤੀਫਾ ਮੈਂ ਕਿਸੇ ਵੀ ਹਾਲਤ ਵਿੱਚ ਨਹੀਂ ਦੇਵਾਂਗਾ, ਇਹਨਾਂ ਨੇ ਜੋ ਫੈਸਲਾ ਕਰ ਲੈਣ। ਬਾਕੀ ਬਲਵੰਤ ਸਿੰਘ ਜੀ ਕੋਈ ਐਸੀ ਹਸਤੀ ਹੈ ਇਸ ਵੇਲੇ ਪੰਜ ਸਿੰਘ ਸਾਹਿਬਾਨ ਦੇ ਵਿੱਚ ਜਿਹੜੇ ਸਿੱਖੀ ਸਿਧਾਂਤਾਂ ਪ੍ਰਤੀ, ਸਿੱਖ ਦੇ ਨਿਆਰੇਪਣ ਲਈ, ਖਾਲਸੇ ਦੇ ਨਿਆਰੇਪਣ ਲਈ ਜੂਝਦੇ ਹਨ। ਔਰ ਸੱਚੀ ਖਾਲਸਾ ਪੰਥ ਨੂੰ ਚਾਹੀਦਾ ਹੈ ਕਿ ਸਰਦਾਰ ਬਲਵੰਤ ਸਿੰਘ ਜੀ, ਭਾਈ ਗਿਆਨੀ ਬਲਵੰਤ ਸਿੰਘ ਜੀ ਦੀ ਪਿੱਠ ਤੇ ਆ ਕੇ ਉਹਨਾਂ ਦਾ ਸਾਥ ਦੇਣ। ਜੀ ਜਿੱਥੋਂ ਤੱਕ ਗਿਆਨੀ ਜੀ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ, ਸਮੁੱਚੇ ਸਿੱਖ ਸੰਸਾਰ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਇੱਕ ਐਸਾ ਪ੍ਰੈਸ਼ਰ ਗਰੁੱਪ ਸਿੱਖਾਂ ਦਾ ਬਣਨਾ ਚਾਹੀਦਾ ਹੈ, ਜਿਵੇਂ ਪੰਥਕ ਅਕਾਲੀ ਦਲ ਕੋਈ ਨਵਾਂ ਹੋਂਦ ਵਿੱਚ ਆਵੇ, ਉਹ ਪੰਥਕ ਅਕਾਲੀ ਦਲ ਜਿਹੜਾ ਇਹ ਫੈਸਲਾ ਕਰੇ ਕਿ ਉਹਨਾਂ ਨੇ ਆਪ ਵੋਟਾਂ ਵਿੱਚ ਭਾਗ ਨਹੀਂ ਲੈਣਾ, ਉਹ ਆਪ ਸਿਆਸਤ ਵਿੱਚ ਭਾਗ ਨਹੀਂ ਲੈਣਗੇ, ਉਹਨਾਂ ਦਾ ਕੋਈ ਮੈਂਬਰ ਵੀ ਜਿਹੜਾ ਹੈ ਉੱਥੇ ਨਹੀਂ ਸਿਆਸੀ ਨਹੀਂ ਬਣੇਗਾ। ਹਾਂ, ਪੰਜਾਬ ਦੇ ਵਿੱਚ ਉਸ ਪਾਰਟੀ ਨੂੰ ਹਮਾਇਤ ਦੇਣਗੇ ਜਿਹੜੇ ਸਿੱਖ ਸਿਧਾਂਤਾਂ ਦੀ ਗੱਲ ਕਰੇਗੀ, ਖਾਲਸੇ ਦੇ ਨਿਆਰੇਪਣ ਦੀ ਗੱਲ ਕਰੇਗੀ, ਉਸ ਪਾਰਟੀ ਨੂੰ ਉਹ ਪ੍ਰੈਸ਼ਰ ਗਰੁੱਪ ਜਿਹੜਾ ਹੈ ਉਹ ਦੇਵੇ। ਉਹਦੀ ਅਗਵਾਈ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ ਵਰਗੇ ਸਾਂਭ ਲੈਣ ਤਾਂ ਮੈਂ ਸਮਝਦਾ ਪੰਥਕ ਤੌਰ ਤੇ ਕਾਫੀ ਫਾਇਦਾ ਹੋ ਸਕਦਾ ਹੈ। ਸੋ ਗਿਆਨੀ ਜੀ ਨੂੰ ਆਪਣੇ ਸਟੈਂਡ ਤੇ ਅੜਨਾ ਚਾਹੀਦਾ, ਸਮੁੱਚੇ ਪੰਥ ਨੂੰ, ਪੰਥਕ ਜਥੇਬੰਦੀਆਂ ਨੂੰ ਉਹਨਾਂ ਦੀ ਡਟ ਕੇ ਹਮਾਇਤ ਕਰਨੀ ਚਾਹੀਦੀ ਹੈ। ਇੱਕੋ ਇੱਕ ਜਥੇਦਾਰ ਹੈ ਇਸ ਵੇਲੇ ਜਿਹੜਾ ਖਾਲਸੇ ਦੇ ਨਿਆਰੇਪਣ ਲਈ ਜੂਝ ਰਿਹਾ ਹੈ, ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਉਹਨਾਂ ਦੀ ਹਮਾਇਤ ਕਰ ਰਹੀ। ਜੀ ਤੇ ਵੀਰ ਜੀ ਅਸੀਂ ਜਾਣਨਾ ਚਾਹਾਂਗੇ ਡਿਟੇਲ ਦੇ ਵਿੱਚ, ਤੁਸੀਂ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਉੱਪਰ ਤੁਸੀਂ ਉਹਦੀ ਹਮਾਇਤ ਕਰਦੇ, ਤੁਸੀਂ ਉੱਤੇ ਖੜੇ ਹੋ, ਪਰ ਜਿਸ ਤਰ੍ਹਾਂ ਕਾਫੀ ਸਾਰੇ ਜਿਹੜੇ ਸਿੱਖ ਕੌਮ ਆ ਆਲ ਓਵਰ ਦਾ ਵਰਲਡ ਐਂਡ ਸਪੈਸ਼ਲੀ ਪੰਜਾਬ ਦੇ ਵਿੱਚ ਇਸ ਬਾਰੇ ਕਾਫੀ ਕਨਫਿਊਜ਼ ਹੈ ਨਾਨਕਸ਼ਾਹੀ ਕੈਲੰਡਰ ਦੇ ਬਾਰੇ। ਤੁਸੀਂ ਸਾਨੂੰ ਦੱਸੋ ਥੋੜੇ ਵਰਡਸ ਦੇ ਵਿੱਚ, ਸਾਡੇ ਸਪੈਸ਼ਲ ਕਿਉਂਕਿ ਸਾਡੇ ਕਾਫੀ ਸਾਰੇ ਨਵੇਂ ਦਰਸ਼ਕ ਵੀ ਜੁੜੇ ਨੇ, ਕਿ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ 2003 ਹੈ ਸਿੱਖ ਕੌਮ ਦੇ ਲਈ ਕਿਉਂ ਜ਼ਰੂਰੀ ਹੈ? ਮੂਲ ਨਾਨਕਸ਼ਾਹੀ ਕੈਲੰਡਰ ਬੜਾ ਸੋਚ ਸਮਝ ਕੇ ਸਰਦਾਰ ਪੁਰੇਵਾਲ ਨੇ ਉਸ ਵੇਲੇ ਬਣਾਇਆ। ਬਕਾਇਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਵਿੱਚ ਪਾਸ ਹੋਇਆ ਤੇ ਤਖਤ ਦਮਦਮਾ ਸਾਹਿਬ ਤੋਂ ਪੰਥ ਦੀਆਂ ਮਹਾਨ ਹਸਤੀਆਂ, ਅਕਾਲ ਤਖਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਸਮੇਤ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਪੰਜਾਬ, ਇਹਨਾਂ ਨੇ ਸਾਰਿਆਂ ਨੇ ਉਸ ਵੇਲੇ ਲਾਗੂ ਕੀਤਾ ਸੀ ਤੇ ਸਾਰੀ ਕੌਮ ਦੇ ਵਿੱਚ ਉਹ ਕੈਲੰਡਰ ਇੱਕਦਮ ਪ੍ਰਵਾਨ ਹੋ ਗਿਆ ਸੀ। ਇੱਥੋਂ ਤੱਕ ਪੰਜਾਬ ਸਰਕਾਰ, ਹਿੰਦੁਸਤਾਨ ਦੀ ਸਰਕਾਰ, ਪਾਕਿਸਤਾਨ ਸਰਕਾਰ ਨੇ ਵੀ ਉਸਦੇ ਮੁਤਾਬਕ ਛੁੱਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ। ਹਰ ਸਿੱਖ ਨੂੰ ਪਤਾ ਹੁੰਦਾ ਸੀ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 5 ਜਨਵਰੀ ਦਾ ਹੈ। ਇਹਦੇ ਲੋਕਾਂ ਨੇ ਆਪਣੇ ਘਰੇਲੂ ਕਾਰਜ ਜਿਹੜੇ ਆ ਉਹ ਬਿਲਕੁਲ 5 ਜਨਵਰੀ ਨੂੰ ਛੱਡ ਦਿੱਤੇ ਸੀ ਔਰ ਗੁਰਪੁਰਬ ਮਨਾਉਣ ਦੀਆਂ ਤਿਆਰੀਆਂ ਵਿੱਚ ਹੁੰਦੇ ਸੀ। ਪੱਕੀ ਡੇਟ ਹੋ ਗਈ ਸੀ। 8 ਸਾਲ ਲਗਾਤਾਰ ਇਹ ਕੈਲੰਡਰ ਜਾਰੀ ਰਿਹਾ, ਪਰ ਸੰਤ ਸਮਾਜ ਪਤਾ ਨਹੀਂ ਉਹਦੀ ਕੀ ਨੀਤ ਹੈ, RSS ਕੀ ਉਹਨੂੰ ਦਿੰਦੀ ਹੈ, ਕਿਉਂ ਇਸ ਗੱਲ ਤੇ ਆ ਕੇ ਅੜ ਜਾਂਦੇ ਨੇ। ਉਹਨਾਂ ਨੇ ਆਪਣਾ ਬਹਿਕਾਵਾ ਅਕਾਲੀ ਆਗੂਆਂ ਨੂੰ ਆਪਣੇ ਸਰਵਕਲਾ ਸਮਰੱਥ ਹੋਣ ਦਾ ਕੀ ਪ੍ਰਭਾਵ ਪਾ ਲਿਆ, ਫਿਰ ਉਹਨਾਂ ਨੇ ਉਹਨਾਂ ਦੇ ਪ੍ਰਭਾਵ ਵਿੱਚ ਆ ਕੇ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਦੇ ਨਾਂ ਥੱਲੇ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜ ਦਿੱਤਾ। ਜਦਕਿ ਸਿੱਖ ਸੰਗਤਾਂ ਨੂੰ ਪਤਾ ਲੱਗ ਚੁੱਕਿਆ ਸੀ ਸਾਰੀਆਂ ਡੇਟਾਂ, ਗੁਰੂ ਸਾਹਿਬਾਨ ਦੇ ਸ਼ਹੀਦੀ ਦਿਹਾੜੇ ਕਦੋਂ ਨੇ, ਗੁਰੂ ਸਾਹਿਬਾਨ ਦੇ ਗੁਰਗੱਦੀ ਦਿਵਸ ਕਦੋਂ ਨੇ, ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਕਦੋਂ ਨੇ। ਸਾਰੀ ਕੌਮ ਜਿਹੜੀ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦੇਣ ਲੱਗ ਪਈ ਸੀ। ਸੋ ਇਸ ਵੇਲੇ ਤੱਕ ਉਹੀ ਕੋਈ ਕੈਲੰਡਰ ਹੈ ਜਿਹਦੇ ਸੰਗਤਾਂ ਦਾ ਵਿਸ਼ਵਾਸ ਹੈ 100% ਉਹਦੇ ਤੇ। ਇਸ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕਿਸੇ ਵੀ ਬਹਿਕਾਵੇ ਵਿੱਚ ਆਉਣ ਦੀ ਬਜਾਏ ਪੁਰਾਤਨ ਕੈਲੰਡਰ ਨੂੰ ਹੂਬਹੂ ਲਾਗੂ ਕਰ ਦੇਣਾ ਚਾਹੀਦਾ ਤਾਂ ਕਿ ਸਿੱਖ ਕੌਮ ਦਾ ਨਿਆਰਾਪਣ ਕਾਇਮ ਰਹਿ ਸਕੇ। ਜੀ ਬਿਲਕੁਲ। ਤੇ ਵੀਰ ਜੀ ਸਾਡੇ ਕੋਲ 2-3 ਮਿੰਟ ਰਹਿ ਗਏ ਨੇ ਐਟ ਦੀ ਐਂਡ, ਕਿਉਂਕਿ ਅਸੀਂ ਜਿਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਵੀ ਆ ਰਿਹਾ, ਪਿਛਲੀ ਵਾਰ ਤੁਹਾਨੂੰ ਅਸੀਂ ਗੱਲਬਾਤ ਕੀਤੀ ਸੀ ਤਾਂ ਸਾਡੀ ਗੱਲਬਾਤ ਪੂਰੀ ਸਾਡੇ ਨਾਲ ਹੋ ਨਹੀਂ ਪਾਈ ਸੀ ਕਿਉਂਕਿ ਟਾਈਮ ਦੀ ਸ਼ੋਰਟੇਜ ਸੀਗੀ, ਪਰ ਤੁਸੀਂ ਉਸ ਵੇਲੇ ਸਿੱਖ ਕੌਮ ਨੂੰ ਸੁਨੇਹਾ ਦੇਣਾ ਚਾਹੁੰਦੇ ਸੀ। ਅਸੀਂ ਚਾਹਾਂਗੇ ਕਿਉਂਕਿ ਸਾਡੇ ਕੋਲ ਹੁਣ 2-3 ਮਿੰਟ ਨੇ, ਤੁਸੀਂ ਡਿਟੇਲ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਛੋਟੇ ਸਾਹਿਬਜ਼ਾਦੇ ਨੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਾਰਾ ਪਰਿਵਾਰ 20 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਸ਼ਹੀਦ ਹੋ ਗਿਆ ਔਰ ਕਿਸੇ ਦੀ ਜਾਇਦਾਦ ਤੇ ਕਬਜ਼ਾ ਨਹੀਂ ਕੀਤਾ, ਖਜ਼ਾਨਾ ਨਹੀਂ ਲੁੱਟਿਆ। ਇੱਕੋ ਨਿਸ਼ਾਨਾ ਸੀ ਜਿਨਕੀ ਜ਼ਾਤ ਔਰ ਕੁਲ ਮਾਈ ਸਰਦਾਰੀ न पे कदाही, इन्हीं को सरदार बनाऊं, इन्हीं से राजे उपजाऊं, राज करन की रीस खाऊं, तवे गोबिंद सिंह नाम खाऊं। साडी खातर
ਸਾਡੀ ਆਜ਼ਾਦੀ ਦੀ ਖਾਤਰ ਸਤਿਗੁਰੂ ਨੇ ਆਪਣਾ ਸਰਬੰਸ ਵਾਰਿਆ। ਮੈਂ ਚਾਹਦਾ ਜਿਵੇਂ ਮੁਸਲਮਾਨ ਭਾਈਚਾਰਾ ਹਸਨ ਤੇ ਹੁਸੈਨ ਦੀ, ਇਮਾਮ ਹੁਸੈਨ ਦੀ ਸ਼ਹੀਦੀ ਨੂੰ ਯਾਦ ਰੱਖ ਕੇ ਉਹ ਵਾਤਾਵਰਨ ਪੈਦਾ ਕਰ ਲੈਂਦੇ ਨੇ ਜਿਵੇਂ ਸੱਚਮੁੱਚ ਉਹ ਸ਼ਹੀਦ ਅੱਜ ਹੀ ਹੋਇਆ ਹੋਵੇ, ਚਾਹੇ 1334 ਸਾਲ ਪਹਿਲਾਂ ਦੀ ਇਹ ਘਟਨਾ ਹੈ। ਇਸੇ ਤਰ੍ਹਾਂ ਹੀ ਈਸਾ ਜੀ ਮਸੀਹ ਦੇ ਚੇਲੇ 2000 ਸਾਲ ਬਾਅਦ ਵੀ ਉਸ ਦੁੱਖ ਨੂੰ ਮਹਿਸੂਸ ਕਰਦੇ ਨੇ, ਪਰ ਅਫਸੋਸ ਕਿ ਸਿੱਖ 310 ਸਾਲ ਬਾਅਦ ਹੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਭੁੱਲ ਗਏ। ਇਸ ਲਈ ਅਨੰਦਪੁਰ ਸਾਹਿਬ ਦੀਆਂ ਸੰਗਤਾਂ ਵੱਲੋਂ, ਜਥੇਬੰਦੀਆਂ ਵੱਲੋਂ ਇੱਕ ਫੈਸਲਾ ਕੀਤਾ ਗਿਆ ਸੀ ਕਿ ਐਸਾ 3 ਨੁਕਾਤੀ ਪ੍ਰੋਗਰਾਮ ਦਿੱਤਾ ਜਾਵੇ ਸੰਗਤਾਂ ਨੂੰ, ਜਿਸ 'ਚ ਖਰਚਾ ਵੀ ਨਾ ਹੋਵੇ ਤੇ ਸੰਗਤਾਂ ਸੌਖੇ ਹੀ ਸਾਹਿਬਜ਼ਾਦਿਆਂ ਦੀ ਯਾਦ ਮਨਾ ਸਕਣ। ਇਸ ਲਈ ਬੇਨਤੀ ਕੀਤੀ ਜਾਂਦੀ ਹੈ ਸਮੁੱਚੇ ਸਿੱਖ ਸੰਸਾਰ ਨੂੰ ਕਿ 20 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਆਪਣੇ ਘਰਾਂ ਦੇ ਵਿੱਚ ਕੋਈ ਐਸਾ ਕਾਰਜ ਨਾ ਕੀਤਾ ਜਾਵੇ ਜਿਹਦੇ ਵਿੱਚ ਨੱਚਣਾ ਟੱਪਣਾ, ਗਾਣਾ ਵਜਾਣਾ, ਡੀਜੇ ਆਦਿਕ, ਮਠਿਆਈਆਂ ਖਾਧੀਆਂ ਜਾਣ, ਬਲਕਿ ਸਾਦਾ ਖਾਣਾ ਖਾਧਾ ਜਾਵੇ ਔਰ ਬਿਲਕੁਲ ਸਿੰਪਲ ਰਿਹਾ ਜਾਵੇ। ਦੂਜੇ ਨੰਬਰ ਤੇ 25, 26, 27 ਘੱਟੋ ਘੱਟ 3 ਦਿਨ ਸਾਰੀਆਂ ਸੰਗਤਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਕਰਕੇ ਆਪਣੇ ਬਿਸਤਰੇ ਧਰਤੀ ਤੇ ਵਿਛਾ ਕੇ ਸੌਣ, ਤਾਂ ਕਿ ਸਾਡੇ ਬੱਚੇ ਸਾਤੋਂ ਪੁੱਛਣ ਕਿ ਕੀ ਕਾਰਨ ਬੈੱਡ ਖਾਲੀ ਪਏ ਨੇ, ਤੁਸੀਂ ਫਰਸ਼ ਤੇ ਸੁੱਤੇ ਹੋਏ ਹੋ, ਤੇ ਅਸੀਂ ਦੱਸ ਸਕੀਏ ਆਂਢੀਆਂ ਗੁਆਂਢੀਆਂ ਨੂੰ, ਆਪਣੇ ਬੱਚਿਆਂ ਨੂੰ ਕਿ ਇਸ ਹਫ਼ਤੇ ਇਹਨਾਂ ਦਿਨਾਂ 'ਚ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਕਿਵੇਂ ਠੰਡੇ ਬੁਰਜ ਦੇ ਵਿੱਚ ਰਾਤਾਂ ਬਤੀਤ ਕੀਤੀਆਂ, ਉਹ ਅਹਿਸਾਸ ਸਾਨੂੰ ਵੀ ਹੋਵੇ। ਤੀਜੀ ਗੱਲ ਸੀ ਇਹ ਕਿ 10:45 ਤੋਂ ਲੈ ਕੇ 11 ਵਜੇ ਤੱਕ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਔਰ ਜਦੋਂ ਕੰਧਾਂ ਡਿੱਗੀਆਂ ਸ਼ਾਸਨ ਵੇਗ ਤੇ ਬਾਸ਼ਲ ਵੇਗ ਨੇ ਉਹਨਾਂ ਨੂੰ ਜਿਵਾ ਕਰ ਦਿੱਤਾ। ਬਾਅਦ ਛੁਰੀ ਨਾਲ ਉਹਨਾਂ ਦੇ ਸੀਸ ਜਿਹੜੇ ਸੀ ਧੜ ਤੋਂ ਅਲੱਗ ਕਰਕੇ ਕੇਸਰ ਸਿੰਘ ਛਿੱਬਰ ਨੇ ਲਿਖਿਆ ਹੈ, ਰੱਸੀ ਨਾਲ ਬੰਨ੍ਹ ਕੇ ਪਿੱਪਲ ਦੇ ਨਾਲ ਫਿਰ ਨਿਸ਼ਾਨੇ ਮਾਰਦੇ ਰਹੇ। ਪਹਿਲਾਂ ਵੀ ਬਹੁਤ ਤਸੀਹੇ ਦਿੱਤੇ। ਇਹ 1.25 ਘੰਟਾ ਜਿਹੜਾ ਹੈ ਸਿੱਖ ਕੌਮ ਦੇ ਲਈ ਬਹੁਤ ਹੀ ਗੰਭੀਰ ਸਮਾਂ ਹੈ, ਦੁਖਦਾਈ ਸਮਾਂ ਹੈ। ਇਸ ਸਮੇਂ ਦੇ ਵਿੱਚ ਹਰ ਸਿੱਖ ਨੂੰ ਚਾਹੀਦਾ ਹੈ ਕਿ ਜਿੱਥੇ ਵੀ ਉਹ ਬੈਠਾ ਹੈ ਸਾਰਾ ਸਿੱਖ ਸੰਸਾਰ ਇੱਕਦਮ ਜਾਮ ਹੋ ਜਾਵੇ। ਜਿਹੜੀ ਅਸੀਂ ਰੋਜ਼ਾਨਾ ਅਰਦਾਸ ਕਰਦੇ ਹਾਂ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਤੇ ਇੱਕਦਮ ਇਕਾਗਰ ਚਿੱਤ ਹੋ ਕੇ 1.25 ਘੰਟਾ ਨੇੜੇ ਦੇ ਗੁਰਦੁਆਰੇ ਵਿੱਚ ਜਾਂ ਸਿੱਖ ਆਪਣੀ ਦੁਕਾਨ ਤੇ ਮਕਾਨ ਤੇ ਜਿੱਥੇ ਵੀ ਜਹਾਜ਼ ਵਿੱਚ ਉੱਡਦਾ ਹੈ ਬੱਸ ਜਿਵੇਂ ਤਾਂ ਉਹਨਾਂ ਸਾਹਿਬਜ਼ਾਦਿਆਂ ਦਾ ਧਿਆਨ ਕਰਕੇ ਗੁਰਬਾਣੀ ਦਾ ਪਾਠ ਅਤੇ ਵਾਹਿਗੁਰੂ ਦਾ ਸਿਮਰਨ ਉਹਨਾਂ ਸਾਹਿਬਜ਼ਾਦਿਆਂ ਦੀ ਯਾਦ ਕਰਨ। 10:45 ਤੋਂ ਲੈ ਕੇ 11 ਵਜੇ ਤੱਕ ਅਸੀਂ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਇਕੱਠੇ ਹੋਣ ਦਾ ਫੈਸਲਾ ਕੀਤਾ ਹੈ ਤਾਂ ਕਿ ਉਹਨਾਂ ਦੇ ਸ਼ੁਕਰਗੁਜ਼ਾਰ ਹੋ ਸਕੀਏ। ਸਿੱਖ ਸੰਗਤਾਂ ਨੂੰ ਬੇਨਤੀ ਹੈ ਬਈ ਡੇਰਿਆਂ ਵਿੱਚ ਨਾ ਜਾਣ, ਸਾਧਾਂ ਦੇ ਡੇਰਿਆਂ 'ਚ, ਸਿੰਘ ਸਭਾਵਾਂ ਗੁਰਦੁਆਰਿਆਂ ਅਤੇ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਜਾ ਕੇ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਉਹ ਸਾਹਿਬਜ਼ਾਦਿਆਂ ਦੀ ਇਸ ਹਫ਼ਤੇ ਵਿੱਚ ਇਸ ਢੰਗ ਨਾਲ 3 ਨੁਕਾਤੀ ਪ੍ਰੋਗਰਾਮ ਬਣਾ ਕੇ ਮਨਾ। ਇਹ ਬੇਨਤੀ ਤੁਹਾਡੇ ਚੈਨਲ ਦੇ ਰਾਹੀਂ ਸਾਰੇ ਸਿੱਖ ਸੰਸਾਰ ਨੂੰ ਹੈ। ਜੀ ਥੈਂਕ ਯੂ ਸੋ ਮਚ ਵੀਰ ਜੀ। ਹਾਂਜੀ ਵੀਰ ਜੀ, ਸਾਡਾ ਹੁਣ ਫਿਰ ਵਕਤ ਆਪਣਾ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਸ਼ੁਕਰੀਆ ਕਿ ਤੁਸੀਂ ਸਾਡੇ ਸਾਰੇ ਸਵਾਲਾਂ ਦੇ ਜਵਾਬ ਬੜੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਪੂਰੇ ਵੇਰਵੇ ਦੇ ਨਾਲ। ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.